अस्सलाम वालेकुम। अच्छा जी, पूरे पंजाब ਦੇ ਵਿੱਚ ਪੰਜਾਬ ਬਾਰ ਕੌਂਸਲ ਦੇ ਨਾਲ ਇਲੈਕਸ਼ਨ ਹੋਣ ਜਾ ਰਹੇ ਆ ਤੇ ਗਹਿਮਾ ਗਹਿਮੀ ਇਦਾਂ ਨਜ਼ਰ ਆ ਰਹੀ ਆ ਕਿ ਜਿੱਦਾਂ ਆਮ ਇੰਤਖਾਬਾਤ ਹੋਣੇ ਆ ਤੇ ਹਰ ਬੰਦੇ ਨੇ ਜਾ ਕੇ ਆਪਣਾ ਵੋਟ ਕਾਸਟ ਕਰਨਾ ਤੇ ਐਵੇਂ ਮੇਰੀ ਗੱਲ ਸੁਣ ਕੇ ਤੁਰਨਾ ਪਿਓ ਵੋਟ ਕਾਸਟ ਕਰਨ। ਸਿਰਫ ਵਕੀਲ ਭਾਈਆਂ ਨੇ ਉੱਥੇ ਆਪਣਾ ਵੋਟ ਜਿਹੜਾ ਨਾ ਕਾਸਟ ਕਰਨਾ, ਕਿਉਂਕਿ ਅਸੀਂ ਫੈਸਲਾਬਾਦ ਦੇ ਰਹਿਣ ਵਾਲੇ ਆ। ਤੁਹਾਨੂੰ ਫੈਸਲਾਬਾਦ ਦੀਆਂ ਹੀ ਗੱਲਾਂ ਦੱਸਾਂਗੇ। ਫੈਸਲਾਬਾਦ ਸ਼ਹਿਰ ਦੀਆਂ 4 ਸੀਟਾਂ ਨੇ। ਇੱਕ ਹੈਗੀ ਆ ਜੀ ਝੰਗ ਦੀ ਸੀਟ, ਇੱਕ ਟੋਬੇ ਦੀ, ਇੱਕ ਚਨਿਓੜ ਦੀ। ਮੇਰਾ ਖਿਆਲ ਆ ਕਿ ਇਲੈਕਸ਼ਨ ਦੇ ਜਿੰਨੇ ਦਿਨ ਰਹਿ ਗਏ ਨਾ, ਅਗਰ ਆਪਾਂ ਕੱਲੀ ਗੱਲ ਕੀਤੀ ਨਾ ਤੇ ਆਪਾਂ ਤੁਹਾਨੂੰ ਸਾਰੀਆਂ ਸੀਟਾਂ ਵੀ ਕੱਢ ਕੇ ਰੱਖ ਦੇਣੀਆਂ ਤੇ ਸਾਰੀਆਂ ਗੱਲਾਂ ਵੀ ਦੱਸ ਦੇਣੀਆਂ। ਸਭ ਤੋਂ ਪਹਿਲੇ ਚਨਿਓੜ ਚੱਲਦੇ ਆ, ਕਿਉਂਕਿ ਚਨਿਓੜ ਮੇਰੇ ਖਿਆਲ ਦੇ ਨਾਲ ਇਹਨਾਂ ਸਾਰਿਆਂ ਤੋਂ ਸਭ ਤੋਂ ਨਿੱਕਾ ਸ਼ਹਿਰ ਹੈਗਾ ਵਾ ਤੇ ਉੱਥੇ ਦੀ ਗੱਲ ਕਰ ਲਈਏ ਤੇ ਬੜਾ ਮਜ਼ੇਦਾਰ ਤੇ ਬੜਾ ਦਿਲਚਸਪ ਮੁਕਾਬਲਾ ਉੱਥੇ 1 to 1 ਮੁਕਾਬਲਾ ਹੋਣ ਜਾ ਰਿਹਾ। ਯਾਨੀ ਕਿ ਇੱਕ ਉਮੀਦਵਾਰ ਇੱਧਰ ਆ, ਇੱਕ ਇੱਧਰ ਆ, ਦੋਨਾਂ ਦਾ ਆਪਸ ਦੇ ਵਿੱਚ ਮੁਕਾਬਲਾ ਹੋਣਾ। ਇੱਕ ਨੇ ਜਿੱਤ ਜਾਣਾ, ਇੱਕ ਨੇ ਹਾਰ ਜਾਣਾ। ਅਗਰ ਅਸੀਂ ਫੈਸਲਾਬਾਦ ਦੀ ਗੱਲ ਕਰਾਂਗੇ ਤੇ ਫੈਸਲਾਬਾਦ ਮਾਸ਼ਾਅੱਲਾ 20-25 ਵਕੀਲ ਜਿਹੜੇ ਆ ਨਾ ਉਹ ਸਾਡੇ ਇਲੈਕਸ਼ਨ ਲੜਦੇ ਪਏ ਆ। ਕਿਉਂਕਿ ਆਪਾਂ ਚਨਿਓੜ ਦੀ ਗੱਲ ਕਰਨੀ ਆ ਤੇ ਚਨਿਓੜ ਦੇ ਦੋਨਾਂ ਉਮੀਦਵਾਰਾਂ ਦੀ ਤੁਹਾਨੂੰ ਗੱਲ ਦੱਸ ਦਈਏ। ਅੱਛਾ ਜੀ, ਸਭ ਤੋਂ ਪਹਿਲੇ ਸਾਬਕ ਸਦਰ ਚਨਿਓੜ ਬਾਰ ਫਜ਼ਲ ਹੁਸੈਨ ਕਾਲਰੂ ਬਾਮੁਕਾਬਲਾ ਗੁਲਾਮ ਅਬਾਸ ਨਸੂਆਣਾ। ਜਿਹੜੇ ਫਜ਼ਲ ਹੁਸੈਨ ਕਾਲਰੂ ਸਾਹਿਬ ਨੇ ਨਾ, ਇਹ 2 ਦਫਾ ਚਨਿਓੜ ਬਾਰ ਦੇ ਸਦਰ ਰਹਿ ਚੁੱਕੇ ਨੇ। ਇਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜੇ ਨੇ ਗੁਲਾਮ ਅਬਾਸ ਨਸੂਆਣਾ ਸਾਹਿਬ, ਇਹ ਵੀ ਵੱਡੇ ਉਮੀਦਵਾਰ ਨੇ। ਇਹ ਪਿਛਲੇ 20 ਸਾਲਾਂ ਤੋਂ ਪੰਜਾਬ ਬਾਰ ਦੇ ਚਨਿਓੜ ਸੀਟ ਤੋਂ ਮੈਂਬਰ ਰਹਿ ਚੁੱਕੇ ਨੇ। ਹੁਣ ਤੁਸੀਂ ਦੇਖੋ ਮਜ਼ੇਦਾਰ ਮੁਕਾਬਲਾ ਕਿੱਡਾ ਹੋਏਗਾ। ਦੋਨੇ ਉਮੀਦਵਾਰ ਆਪਸ ਦੇ ਵਿੱਚ ਫੁੱਲ ਜਿਹੜਾ ਨਾ ਆਪਣੇ ਵੋਟਰਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਲੇਕਿਨ ਅੰਦਰ ਵਾਲੀ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਇੱਕ ਬਹੁਤ ਸਾਰੀਆਂ ਬਾਰਾਂ ਦੇ ਸਦਰ ਫਜ਼ਲ ਹੁਸੈਨ ਕਾਲਰੂ ਦੇ ਨਾਲ ਖਲੋਤੇ ਹੋਏ ਆ। ਕੱਲੀ ਬਾਰ ਦਾ ਨਾਮ ਲੈ ਲਈਏ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਵੇ। ਸਦਰ ਝੰਗ ਬਾਰ, ਸਦਰ ਸ਼ੋਰਕੋਟ ਬਾਰ, ਸਦਰ ਜੜ੍ਹਾਂ ਵਾਲਾ ਬਾਰ, ਜਨਰਲ ਸੈਕਟਰੀ ਤਾਂਦਲਿਆਂ ਵਾਲਾ, ਸਦਰ ਪੀਰਮਲ ਬਾਰ, ਸਦਰ ਕਮਾਲੀਆ ਬਾਰ। ਜਿਹੜਾ ਚਨਿਓੜ ਬਾਰ ਦਾ ਸਦਰ ਇਸ ਟਾਈਮ ਆ ਉਹ ਵੀ ਫਜ਼ਲ ਹੁਸੈਨ ਕਾਲਰੂ ਦੇ ਨਾਲ ਆ। ਤੇ ਉੱਥੇ ਦੇ ਲੋਕਾਂ ਦਾ ਮੈਂ ਇਜਾਜ਼ ਜਿਹਾ ਸਰਵੇ ਤੁਹਾਨੂੰ ਦੱਸਣ ਲੱਗਾ। ਬਹੁਤ ਸਾਰੇ ਜਿਹੜੇ ਯੰਗ ਆ ਮੁੰਡੇ ਖੁੰਡੇ ਮੇਰੇ ਵਰਗੇ ਬੜੇ ਮੁੰਡੇ ਖੁੰਡੇ ਜਿਹੜੇ ਆ ਨਾ, ਉਹ ਸਾਰੇ ਦੇ ਸਾਰੇ ਫਜ਼ਲ ਹੁਸੈਨ ਕਾਲਰੂ ਦੇ ਨਾਲ ਆ। ਇਸ ਤੋਂ ਤੁਹਾਨੂੰ ਕਹਿ ਰਿਹਾ ਵਾਂ ਕਿ ਐਰਕੀ ਮੁਕਾਬਲਾ ਜਿਹੜਾ ਨਾ ਉਹ ਬਹੁਤ ਸਖਤ ਹੋਣ ਜਾ ਰਿਹਾ ਵਾ। ਤੇ ਫੈਸਲਾਬਾਦ ਦੇ ਵਿੱਚੋਂ ਵੀ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਇਸ ਟਾਈਮ ਵੀ ਫਜ਼ਲ ਹੁਸੈਨ ਕਾਲਰੂ ਦੇ ਨਾਲ ਨੇ। ਜੇ ਦੂਸਰੇ ਪਾਸੇ ਗੱਲ ਕਰੀਏ, ਕਿਉਂਕਿ 20 ਸਾਲਾਂ ਤੋਂ ਮੈਂਬਰ ਪੰਜਾਬ ਬਾਰ ਨੇ, ਉਹਨਾਂ ਦਾ ਹਲਕਾ ਹਵਾ ਵੀ ਆਪਣੀ ਜਗ੍ਹਾ 'ਤੇ ਬਹੁਤ ਅਹਿਮ ਆ। ਲੇਕਿਨ ਤੁਹਾਨੂੰ ਸਿਰਫ ਦੱਸਣੀਆਂ ਅਸਲ ਗੱਲਾਂ ਨੇ। ਅੱਜ ਆਪਾਂ ਇੱਦਾਂ ਦੀ ਗੱਲ ਤੁਹਾਨੂੰ ਕੋਈ ਨਹੀਂ ਕਰਨੀ ਜਿਹਦੇ ਵਿੱਚ ਜਾ ਕੇ ਸੀਟਾਂ ਦੇ ਵਿੱਚ ਬਹਾਮ ਨਿਕਲ ਆਵੇ। ਸੀਟ ਤੁਹਾਨੂੰ ਮੈਂ ਕੱਢ ਕੇ ਦੇ ਦੇਣੀ ਅੱਜ ਕਿ ਕਿਹੜੇ ਪਾਸੇ ਵਕਲਾਂ ਨੇ ਜਾਣਾ ਵਾ। ਚਨਿਓੜ ਦਿਆਂ ਨੇ, ਝੰਗ ਦਿਆਂ ਨੇ, ਟੋਬੇ ਦੇ ਨੇ, ਆ ਨਿੱਕੀਆਂ ਫਿਰ ਹੋਰ ਵੀ ਬਾਰਾਂ ਨੇ ਉੱਥੇ ਬੜੀਆਂ। ਸ਼ੋਰਕੋਟ ਬਾਰ ਆ ਗਈ, ਮਤਲਬ ਬਾਰਸ ਦੇ ਅੰਦਰ ਬਾਰਾਂ ਨੇ ਬੜੀਆਂ ਛੋਟੀਆਂ। ਉਹਨਾਂ ਦੇ ਵਿੱਚ ਵੀ ਬੜੇ ਅੱਛੇ ਖਾਸੇ ਵਕਲਾ ਜਿਹੜੇ ਨੇ ਉਹ ਫਜ਼ਲ ਹੁਸੈਨ ਕਾਲਰੂ ਸਾਹਿਬ ਦੇ ਨਾਲ ਨੇ। ਹੁਣ ਜਨਾਬੇ ਲਈ ਫੈਸਲਾ ਜਿਹੜਾ ਵਾ ਉਹ ਸਾਰੇ ਵਕਲਾਂ ਨੇ ਕਰਨਾ ਵਾ, ਕੀ ਹੋਣਾ ਕੀ ਨਹੀਂ। ਪਿੱਛੇ ਮੈਂ ਤਸਵੀਰਾਂ ਵੀ ਚਲਾਉਣ ਲੱਗਾ ਵਾਂ, ਥੱਲੇ ਵੀ ਮੈਂ ਤਸਵੀਰਾਂ ਲਾਉਣ ਲੱਗਾ ਵਾਂ। ਉਹਨਾਂ ਤੋਂ ਵੀ ਤੁਸੀਂ ਫੈਸਲਾ ਕਰ ਲੈਣਾ ਵਾ ਕਿਹੜਾ ਪਾਸਾ ਐਰਕੀ ਭਾਰਾ ਵਾ। ਅਗਰ ਇਹਦੀ ਫੈਸਲਾਬਾਦ ਬਾਰ ਦੀ ਗੱਲ ਕਰੀਏ ਤੇ ਫੈਸਲਾਬਾਦ ਬਾਰ ਦੇ ਸਭ ਤੋਂ ਜ਼ਿਆਦਾ ਵੋਟ ਨੇ ਜਿਹੜੇ ਬਹੁਤ ਅਹਿਮ ਕਿਰਦਾਰ ਅਦਾ ਕਰਨਗੇ ਚਨਿਓੜ ਸੀਟ ਨੂੰ ਜਿਤਾਉਣ ਵਾਸਤੇ। ਉੱਥੇ ਵੀ ਬਹੁਤ ਸਾਰੇ ਵਕਲਾਂ ਦੀ ਹਮਾਇਤ ਫਜ਼ਲ ਹੁਸੈਨ ਕਾਲਰੂ ਦੇ ਨਾਲ ਆ। ਲੇਕਿਨ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਮੁਕਾਬਲਾ ਪੂਰਾ ਕਾਂਟੇ ਦਾ ਹੋਣਾ ਵਾ, ਜਿਹਨੂੰ ਕਹਿੰਦੇ ਨਾ ਜੋੜ ਦੋਨਾਂ ਭਲਵਾਨਾਂ ਦਾ ਫੁੱਲ ਹੋਣਾ ਵਾ। ਇੱਕ ਪਾਸੇ 20 ਸਾਲ ਦਾ ਮੈਂਬਰ ਪੰਜਾਬ ਬਾਰ ਆ, ਦੂਜੇ ਪਾਸੇ 2 ਵਾਰ ਦਾ ਚਨਿਓੜ ਬਾਰ ਦਾ ਸਦਰ ਆ। ਔਰ ਇਹਨਾਂ ਦੋਨਾਂ ਨੇ ਪਿਛਲਾ ਇਲੈਕਸ਼ਨ ਵੀ ਇੱਦਾਂ ਹੀ ਲੜਿਆ ਸੀਗਾ। ਉਮੀਦ ਕਰਦੇ ਹਾਂ ਕਿ ਇਲੈਕਸ਼ਨ ਬਹੁਤ ਅੱਛਾ ਹੋਏਗਾ। ਸਾਰੇ ਵਕਲਾ ਭਰਾ ਜਾ ਕੇ ਵੋਟ ਪਾ ਕੇ ਆਇਓ ਜਿੱਥੇ ਤੁਹਾਡਾ ਦਿਲ ਕਰੇ। ਇੱਕ ਐਂਡ ਦੇ ਉੱਪਰ ਮੈਂ ਸਾਰੇ ਵਕਲਾ ਭਰਾਵਾਂ ਨੂੰ ਗੁਜ਼ਾਰਿਸ਼ ਕਰ ਦੇਵਾਂ ਕਿ ਅੱਗੇ ਸੀਸੀ ਡੇ ਨਹੀਂ ਹੁੰਦੀ ਸੀਗੀ। ਆਪਾਂ ਜਦੋਂ ਜਿੱਤਦੇ ਸੀ, ਜਦੋਂ ਹਾਰਦੇ ਸੀਗੇ, ਫਾਇਰਿੰਗ ਵੀ ਕਰ ਲੈਂਦੇ ਸੀ ਤੇ ਹਲਕੀ ਫੁਲਕੀ ਫਾਇਰਿੰਗ ਵੀ ਕਰ ਲੈਂਦੇ ਸੀ। ਲੇਕਿਨ ਐਰਕੀ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਸਾਰੇ ਦੋਸਤਾਂ ਨੂੰ ਕਿ ਆਪਾਂ ਇੱਦਾਂ ਦਾ ਕੋਈ ਕੰਮ ਨਹੀਂ ਕਰਨਾ। ਜਿਹੜਾ ਜਿੱਤੇਗਾ, ਇੱਕ ਹਾਰ ਮੇਰੇ ਵੱਲੋਂ ਵੀ ਤੁਸੀਂ ਜਿੱਤਣ ਵਾਲੇ ਨੂੰ ਪਾਣਾ ਵਾ, ਨਾਲ ਫੁੱਲਾਂ ਦਾ ਬੁੱਕੇ ਵੀ ਦੇਣਾ। ਉਹਦੀ ਪੇਮੈਂਟ ਮੈਂ ਫੌਰੀ ਤੌਰ 'ਤੇ ਅਦਾ ਕਰ ਦਿਆਂਗਾ। ਬਹੁਤ ਸ਼ੁਕਰੀਆ।